ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 11 ਫਰਵਰੀ 2021 29 ਮਾਘ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਾਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਐਪ TV84 ਤੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਦੇਖ ਸਕਦੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਤਰ੍ਹਾਂ ਕਿਸਾਨ ਮੋਰਚੇ ਤੇ ਕਿਸਾਨ ਅੰਦੋਲਨ ਤੇ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਕਿਸਾਨ ਸੰਘਰਸ਼ ਜਿਹੜਾ ਹੈ 26 ਜਨਵਰੀ ਤੋਂ ਬਾਅਦ ਇੱਕ ਨਵਾਂ ਰੁਖ ਜਿਹੜਾ ਹੈ ਉਸਨੇ ਅਖਤਿਆਰ ਕਰ ਲਿਆ ਹੈ ਔਰ ਪੰਜਾਬ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਹੁਣ ਪੰਜਾਬ ਦੀ ਅਗਵਾਈ ਵਿੱਚ ਨਹੀਂ ਹੈ ਔਰ ਮੋਦੀ ਸਰਕਾਰ ਦਾ ਪਾਰਲੀਮੈਂਟ ਵਿੱਚ ਰਵੱਈਆ ਦੱਸਦਾ ਹੈ ਕਿ ਇਹ ਲੜਾਈ ਆਰਥਿਕ ਨਾ ਹੋ ਕੇ ਸਿਆਸੀ ਬਣ ਚੁੱਕੀ ਹੈ। ਇਲਜ਼ਾਮ ਤਰਾਸ਼ੀਆਂ ਜਾਰੀ ਨੇ ਪਰ ਇਸ ਚੋਂ ਸਿੱਖ ਐਲੀਮੈਂਟ ਗਾਇਬ ਹੋ ਚੁੱਕਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਦੋਂ ਅੱਜ ਗੱਲਬਾਤ ਕਰ ਰਹੇ ਹਾਂ ਸਾਡੇ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਪੰਜਾਬ ਦੀ ਧਰਤੀ ਤੇ 12 ਫਰਵਰੀ ਦਾ ਸੂਰਜ ਚੜ੍ਹ ਚੁੱਕਾ ਹੈ। ਅੱਛਾ। ਔਰ ਕਿਉਂਕਿ ਇਹ ਦਿਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਇਤਿਹਾਸਕ ਮੁਕਾਮ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ। ਔਰ ਅੱਜ ਵੀ ਇਹ ਪਾਸਟ ਮਿਡਨਾਈਟ ਸਮਾਗਮ ਉੱਥੇ ਹੋ ਰਹੇ ਨੇ। ਸੋ ਜਦੋਂ ਤੱਕ ਉੱਥੋਂ ਸਾਨੂੰ ਉਹਦਾ ਲਾਈਵ ਲਿੰਕ ਮਿਡਨਾਈਟ ਦੇ ਨੇੜੇ ਤੇੜੇ ਮਿਲੇਗਾ ਔਰ ਅਸੀਂ ਦੱਸ ਦਈਏ ਕਿ ਸਾਡੀ ਟੈਕਨੀਕਲ ਟੀਮ ਨੇ ਇਹ ਅਰੇਂਜਮੈਂਟ ਕੀਤਾ ਹੈ ਕਿ ਉੱਥੇ ਜੋ ਪ੍ਰੋਗਰਾਮ ਚੱਲ ਰਿਹਾ ਉਸ ਦਾ ਲਾਈਵ ਟੈਲੀਕਾਸਟ TV84 ਤੇ ਵੀ ਹੋਏਗਾ। ਸੋ ਕਿਉਂਕਿ 15-20 ਮਿੰਟ ਦੇ ਟਾਈਮ ਦਾ ਫਰਕ ਹੋ ਸਕਦਾ ਹੈ ਬਟ ਬਾਈ ਮਿਡਨਾਈਟ ਇੱਥੋਂ ਦਾ ਈਸਟ ਕੋਸਟ ਦਾ 11:30 12 ਇਸ ਪ੍ਰੋਗਰਾਮ ਨੂੰ ਸਾਡੇ ਦਰਸ਼ਕ ਦੇਖ ਸਕਦੇ ਨੇ। ਔਰ ਕੱਲ੍ਹ ਦਾ ਪ੍ਰੋਗਰਾਮ ਵੀ ਅਸੀਂ ਸੱਚੋ ਸੱਚ ਦਾ ਸੰਤ ਭਿੰਡਰਾਂਵਾਲਿਆਂ ਦੀ ਯਾਦ ਨੂੰ ਸਮਰਪਿਤ ਹੀ ਕਰਾਂਗੇ। ਸ਼ੁਰੂਆਤ ਭਾਈ ਗਜਿੰਦਰ ਸਿੰਘ ਸਾਡੇ ਖਾਲਿਸਤਾਨੀ ਸੰਘਰਸ਼ ਦੇ ਥੰਮ ਉਹਨਾਂ 'ਚੋਂ ਵਨ ਆਫ ਦਾ ਫਾਊਂਡਰਸ ਜੇ ਮੈਂ ਇਹ ਕਹਾਂ ਉਹਨਾਂ ਦੀਆਂ ਔਰ ਸ਼ਾਇਰ ਬੜੇ ਅਜ਼ੀਮ ਸ਼ਾਇਰ ਉਹਨਾਂ ਦੀਆਂ ਇਹ ਲਾਈਨਾਂ ਨੇ। ਸਾਡਾ ਰਾਹ ਸੂਲਾਂ ਦੀ ਸੇਜ ਹੋਏ ਮਿੱਤਰੋ ਰਾਹ ਸੂਲਾਂ ਦੀ ਸੇਜ ਜੰਝ ਚੜ੍ਹਨੀ ਦਰਵਾਜ਼ੇ ਜੇਲ੍ਹਾਂ ਦੇ ਤੇ ਕੈਦਾਂ ਮਿਲਣ ਦਹੇਜ ਸਾਡਾ ਰਾਹ ਸੂਲਾਂ ਦੀ ਸੇਜ ਹੋਏ ਮਿੱਤਰੋ ਰਾਹ ਸੂਲਾਂ ਦੀ ਸੇਜ। ਹੁਣ ਜ਼ਾਹਰ ਹੈ ਕੋਈ ਵੀ ਸੰਘਰਸ਼ ਜਿਸ ਦੀ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਹੁਤ ਸਾਰੀਆਂ ਉਮੀਦਾਂ ਆਸਾਂ ਵੀ ਭਰਪਾ ਹੁੰਦੀਆਂ ਨੇ ਤਵੱਕੋ ਹੁੰਦੀ ਹੈ। ਬਿਲਕੁਲ ਉਸ ਦੇ ਨਾਲ ਬਹੁਤ ਕੁਛ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਜੁੜਦਾ ਹੈ ਜਿਉਂ-ਜਿਉਂ ਗੱਲ ਅੱਗੇ ਨੂੰ ਤੁਰਦੀ ਹੈ ਕਈ ਵਾਰ ਜਿਹੜੇ ਅਨਸਰਟਨ ਐਲੀਮੈਂਟਸ ਜਾਂ ਅਨਸਰਟਨ ਸਿਚੁਏਸ਼ਨਸ ਵੀ ਡਿਵੈਲਪ ਹੁੰਦੀਆਂ ਬਿਲਕੁਲ ਜਿਨ੍ਹਾਂ ਦੇ ਖਿਲਾਫ ਤੁਸੀਂ ਸੰਘਰਸ਼ ਲੜ ਰਹੇ ਹੁੰਦੇ ਹੋ ਉਹਨਾਂ ਦੇ ਵੀ ਤੌਰ ਤਰੀਕੇ ਬਦਲਦੇ ਨੇ। ਤੇ ਜੇ ਸੰਘਰਸ਼ ਦੀ ਅਗਵਾਈ ਸੁਚੱਜੀ ਸਿਆਣੀ ਲੀਡਰਸ਼ਿਪ ਦੇ ਕੋਲ ਹੋਏ ਤੇ ਉਹ ਫਿਰ ਉਹਨਾਂ ਪੈਂਤੜਿਆਂ ਨੂੰ ਜੋ ਹਕੂਮਤਾਂ ਬਦਲ ਰਹੀਆਂ ਹੁੰਦੀਆਂ ਨੇ ਉਸ ਦਾ ਢੁਕਵਾਂ ਪੈਂਤੜਾ ਲੱਭਦੇ ਨੇ ਔਰ ਉਸ ਨੂੰ ਟਿਟ ਫॉर ਟੈਟ ਹੁੰਦਾ। ਔਰ ਜਿਸ ਮੂਵਮੈਂਟ ਨੂੰ ਇੰਨੀ ਬ੍ਰੌਡ ਬੇਸਡ ਹਮਾਇਤ ਹੋਏ ਜਿਵੇਂ ਕਿਸਾਨੀ ਸੰਘਰਸ਼ ਨੂੰ ਮਿਲੀ ਔਰ ਅੱਜ ਹੀ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਸਵੇਰੇ ਮੈਂ ਗੱਲਬਾਤ ਕਰ ਰਿਹਾ ਸੀ। ਮੈਂ ਕਿਹਾ ਜੀ ਮੈਂ ਵੀ ਪਿਛਲੀਆਂ 4 ਦਹਾਈਆਂ ਤੋਂ ਜਿਹੜੀਆਂ ਡਿਵੈਲਪਮੈਂਟਸ ਪੰਜਾਬ ਦੀ ਧਰਤੀ 'ਤੇ ਲੇਟ 70s ਤੋਂ ਹੋਈਆਂ
ਉਹਨਾਂ ਦਾ ਚਸ਼ਮਦੀਦ ਗਵਾਹ ਵੀ ਹੈ ਔਰ ਕਿਤੇ ਨਾ ਕਿਤੇ ਉਸ ਦਾ ਹਿੱਸਾ ਵੀ ਰਿਹਾ। ਬੇਸ਼ੱਕ ਧਰਮ ਯੁੱਧ ਮੋਰਚਾ ਜਿਹੜਾ 1982 ਤੋਂ 1984 ਤੱਕ ਚੱਲਿਆ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਅਗਵਾਈ ਦੇ ਵਿੱਚ, ਬੇਸ਼ੱਕ ਸ਼ੁਰੂਆਤੀ ਦੌਰ ਦੇ ਵਿੱਚ ਲੌਂਗੋਵਾਲ ਵੀ ਉਹਦਾ ਹਿੱਸਾ ਹੀ ਸੀ, ਅਕਾਲੀ ਦਲ ਵੀ ਹਿੱਸਾ ਸੀ, ਔਰ ਉਹਦੇ 'ਚ ਇੱਕ ਅੰਦਾਜ਼ੇ ਮੁਤਾਬਕ 2 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੀ, ਜੇਲ੍ਹਾਂ ਦੇ ਵਿੱਚ ਗਏ, ਜਿਹੜੀ ਬਹੁਤ ਵੱਡੀ ਗਿਣਤੀ ਹੈ ਜੀ। ਔਰ ਕਿਉਂਕਿ ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਇੱਕ ਬੜੀ ਮੈਗਨੀਫੀਸ਼ੈਂਟ ਔਰ ਜਿਹੜੀ ਹੈ ਮੈਗਨੇਟਾਈਜ਼ਿੰਗ, ਕਿ ਉਹਨਾਂ ਦੀ ਮਹਾਨ ਵੀ ਔਰ ਚੁੰਬਕੀ ਵੀ, ਚੁੰਬਕ ਵਾਂਗ, ਮੈਗਨੇਟ ਵਾਂਗ ਸ਼ਖਸੀਅਤ ਸੀ। ਲੋਕ ਵੱਡੀ ਗਿਣਤੀ ਦੇ ਵਿੱਚ ਡਾਰਾਂ ਬੰਨ੍ਹ ਕੇ ਆਉਂਦੇ ਸਨ। ਬਹੁਤ ਸਾਰਿਆਂ ਦੀ ਤਾਂ ਕਿਉਰਿਓਸਿਟੀ ਸੰਤਾਂ ਨੂੰ ਦੇਖਣ ਦੀ ਹੁੰਦੀ ਸੀ। ਲੇਕਿਨ ਇਹਦੇ ਬਾਵਜੂਦ ਉਸ ਵੇਲੇ ਜੇ ਕਹੀਏ ਕਿ ਧਰਮ ਯੁੱਧ ਮੋਰਚੇ ਦੀ ਪਹੁੰਚ ਗਲੋਬਲ ਸੀ ਜਾਂ ਈਵਨ ਭਾਰਤ ਦੇ ਦੂਜੇ ਸੂਬਿਆਂ 'ਚ ਵੀ ਸੀ, ਤੇ ਇਵੇਂ ਨਹੀਂ ਸੀ। ਜੂਨ 84 ਦੇ ਹਮਲੇ ਨੇ ਘੱਲੂਘਾਰੇ ਤੋਂ ਬਾਅਦ ਜਿਹੜਾ ਉਹ ਇੱਕ ਵੱਖਰਾ, ਸੰਤਾਂ ਦੀ ਸ਼ਖਸੀਅਤ ਵੀ ਵੱਖਰੇ ਰੂਪ 'ਚ ਆਈ, ਕਿਉਂਕਿ ਉਸ ਤੋਂ ਪਹਿਲਾਂ ਤਾਂ ਜਿਵੇਂ ਮੇਨ ਸਟ੍ਰੀਮ ਮੀਡੀਆ ਨੇ ਹੁਣ ਕਿਸਾਨ ਲਹਿਰ ਨੂੰ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡੀ, ਪੀਸਫੁਲ ਲਹਿਰ ਹੋਣ ਦੇ ਬਾਵਜੂਦ, ਤੇ ਉਸ ਵੇਲੇ ਵੀ ਸੰਤ ਭਿੰਡਰਾਂਵਾਲਿਆਂ ਦਾ ਇਮੇਜ ਇੱਕ ਬੜਾ ਖੌਫਨਾਕ ਔਰ ਡਰਾਉਣਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ। ਔਰ ਉਹਦਾ ਵੀ ਇੱਕ ਨਤੀਜਾ ਸੀ ਕਿ ਜਿਹੜੇ ਹੈ ਬਹੁਤ ਸਾਰੇ ਲੋਕ, ਈਵਨ ਸਿੱਖ, ਜੂਨ 84 ਤੋਂ ਬਾਅਦ ਸਿਚੁਏਸ਼ਨ ਨੂੰ ਸਮਝਣ ਲੱਗੇ। ਉਸ ਤੋਂ ਪਹਿਲਾਂ ਉਹ ਵੀ ਸਰਕਾਰੀ ਪ੍ਰੋਪੇਗੈਂਡੇ ਤੇ ਯਕੀਨ ਕਰਦੇ ਸਨ। ਲੇਕਿਨ ਜਿੰਨੀ ਹਮਾਇਤ ਕਿਸਾਨ ਲਹਿਰ ਨੂੰ ਇੰਟਰਨੈਸ਼ਨਲੀ ਮਿਲੀ, ਦੂਸਰੇ ਸੂਬਿਆਂ ਤੱਕ ਵੀ ਗੱਲ ਪਹੁੰਚੀ, ਇਹ ਪਹਿਲਾਂ ਕਦੇ ਨਹੀਂ ਹੋਇਆ। ਘੱਟੋ ਘੱਟ ਪਿਛਲੇ 40 ਸਾਲਾਂ ਦੇ ਪੀਰੀਅਡ ਤਾਂ ਮੈਂ ਕਹਿ ਸਕਦਾ। ਔਰ 47 ਤੋਂ ਬਾਅਦ ਜਿਹੜੇ ਵੱਡੇ ਮੋਰਚੇ, ਪੰਜਾਬੀ ਸੂਬੇ ਦਾ ਮੋਰਚਾ ਸੀ ਮਾਸਟਰ ਤਾਰਾ ਸਿੰਘ ਦੀ ਅਗਵਾਈ 'ਚ, ਉਹਦੇ ਬਾਰੇ 57,000 ਤੋਂ ਜ਼ਿਆਦਾ ਸਿੱਖਾਂ ਨੇ ਬੇਸ਼ੱਕ ਗ੍ਰਿਫਤਾਰੀ ਦਿੱਤੀ ਔਰ ਸ਼ਹੀਦੀਆਂ ਵੀ ਹੋਈਆਂ। ਬਠਿੰਡਾ ਜੇਲ੍ਹ ਦੇ ਵਿੱਚ ਕੈਰੋ ਰਜੀਮ ਨੇ ਗੋਲੀ ਚਲਾਈ ਸੀ। ਪਰ ਇੰਨੇ ਵੱਡੇ ਪੈਮਾਨੇ ਤੇ ਜਿੱਥੇ 2 ਮਹੀਨੇ ਪੰਜਾਬ ਦੇ ਵਿੱਚ ਗੱਡੀਆਂ ਰੋਕੀਆਂ ਗਈਆਂ, ਔਰ 26 ਨਵੰਬਰ 2020 ਤੋਂ ਜਿਹੜਾ ਕਿ ਇਹਨਾਂ ਦਾ ਕਨਸਟੀਟਿਊਸ਼ਨ ਡੇ ਸੀ, ਉਸ ਦਿਨ ਤੋਂ ਦਿੱਲੀ ਦੀਆਂ ਬਰੂਹਾਂ ਤੇ ਅਸੀਂ 2.5 ਮਹੀਨੇ ਬਾਅਦ ਗੱਲ ਕਰ ਰਹੇ ਹਾਂ। ਔਰ ਜ਼ਾਹਰ ਹੈ ਕਿ 26 ਜਨਵਰੀ ਨੂੰ 2 ਮਹੀਨੇ ਹੋਏ, ਔਰ ਜਦੋਂ ਤੁਸੀਂ ਕਿਹਾ ਕਿ ਇਹਦੀ ਡਾਇਰੈਕਸ਼ਨ ਬਦਲੀ, ਔਰ ਇਹ ਅਸੀਂ ਕਿ ਇਮਾਨਦਾਰੀ ਨਾਲ ਦੇਖਣਾ ਚਾਹਾਂਗੇ ਕਿ ਇਹ ਡਾਇਰੈਕਸ਼ਨ ਕਿੱਧਰ ਨੂੰ ਗਈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇਸ ਸਾਰੇ ਦੌਰ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੇ ਜਿਹੜਾ ਪਾਰਟਿਸਿਪੇਟ ਕੀਤਾ, ਇਹ ਪੰਜਾਬ ਦੀ ਨੌਜਵਾਨੀ ਦੀ ਪਾਰਟਿਸਿਪੇਸ਼ਨ 80s ਜਾਂ 84 ਤੋਂ ਬਾਅਦ ਜਿਵੇਂ ਇੱਕ ਦਹਾਈ ਪੂਰਾ ਹਥਿਆਰਬੰਦ ਸੰਘਰਸ਼ ਵੀ ਚੱਲਿਆ, ਉਸ ਤੋਂ ਬਾਅਦ ਇੱਕ ਇਸ ਕਿਸਮ ਦਾ ਮਾਹੌਲ, ਇੱਕ ਡਿਫੀਟਿਸਟ ਫੀਲਿੰਗ ਪੰਜਾਬ ਦੇ ਵਿੱਚ, ਡਰੱਗਸ ਦਾ ਏਜੰਸੀਆਂ ਵੱਲੋਂ ਲਿਆਂਦਾ ਜਾਣਾ, ਔਰ ਉਸ ਸਾਰਿਆਂ ਨੇ ਇੱਕ ਮਾਹੌਲ ਬਦਲ ਦਿੱਤਾ ਸੀ। 35-36 ਸਾਲ ਬਾਅਦ ਉਹ ਦੇਖਿਆ ਕਿ ਨਹੀਂ, ਉਸ ਜਵਾਨੀ ਦੇ ਵਿੱਚ ਉਹੀ ਉਤਸ਼ਾਹ, ਉਹੀ ਜਿਨ੍ਹਾਂ ਨੂੰ ਡਰੱਗੀ ਔਰ ਦੂਸਰੇ ਬਣਾਇਆ ਗਿਆ ਸੀ ਜਾਂ ਪ੍ਰਚਾਰਿਆ ਜਾਂਦਾ ਸੀ, ਉਹਨਾਂ ਨੇ ਜਿਵੇਂ ਪਾਰਟਿਸਿਪੇਸ਼ਨ ਕੀਤੀ। ਔਰ ਜਿਹੜਾ ਉਸ ਵਿਚਲਾ ਜੋਸ਼ੋ ਖਰੋਸ਼ ਦੇ ਨਾਲ ਨਾਲ ਸੇਵਾ ਦਾ ਭਾਵ, ਉਸ ਦੇ ਨਾਲ ਨਾਲ ਦੂਸਰਿਆਂ ਨੂੰ, ਔਰ ਹਰਿਆਣੇ ਦੇ ਨਾਲ ਕੁਰਬਤ ਦੀ ਗੱਲ, ਔਰ ਜਿਵੇਂ ਹਰਿਆਣੇ ਦੇ ਜਾਟਾਂ ਨੇ ਵੀ ਇਸ ਨੂੰ ਵੈਲਕਮ ਕੀਤਾ। ਸੋ ਇਹ ਸਾਰੇ ਬੜੇ ਯੂਨੀਕ ਫੈਕਟਰ ਨੇ, ਔਰ ਇਸ ਦੀ ਪੀਕ ਜਾਂ ਕਲਾਈਮੈਕਸ ਤਾਂ 26 ਜਨਵਰੀ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਜੇ 26 ਜਨਵਰੀ ਨੂੰ, ਜਿਵੇਂ ਇਸ ਦੇ ਉੱਤੇ ਕਿਆਸ ਰਾਈਆਂ ਨੇ, ਇੱਕ ਤਬਕਾ ਉਹ ਹੈ ਜਿਹੜਾ ਇਹ ਸਮਝਦਾ ਹੈ ਕਿ ਗੁੱਡ ਰੀਡੈਂਸ, ਕਿ 26 ਜਨਵਰੀ ਨੂੰ ਜਿਹੜੇ ਪੰਥਕ ਗੱਲ ਕਰਨ ਵਾਲੇ ਸੀ ਜਾਂ ਸਿੱਖੀ ਜਾਂ ਪੰਜਾਬ ਦੇ ਹੱਕਾਂ ਨਾਲ ਇਸ ਮੋਰਚੇ ਨੂੰ ਜੋੜਨਾ ਚਾਹੁੰਦੇ ਸੀ ਲੌਂਗ ਟਰਮ, ਕਿ ਉਹ 200-250 ਫੜੇ ਹੋਏ ਨੇ, ਬਾਕੀ ਅਸੀਂ ਬਦਨਾਮ ਕਰ ਦਿੱਤੇ ਨੇ, ਤੇ ਹੁਣ ਸਾਡਾ ਰਾਹ ਪੱਧਰਾ ਹੋ ਗਿਆ। ਪਰ ਜਿਹੜੇ ਇਵੇਂ ਸੋਚਦੇ ਨੇ, ਅੱਗੇ ਕਿੱਥੇ ਉਹੀ ਕਿਸਾਨ ਜਥੇਬੰਦੀਆਂ 40 ਦੀਆਂ 40 ਜਿਹੜੀਆਂ ਮੀਟਿੰਗ ਲਈ ਜਾਂਦੀਆਂ ਸੀ, ਆਪਣੇ ਪਰਨੇ ਦੇ ਵਿੱਚ ਰੋਟੀਆਂ ਬੰਨ੍ਹ ਕੇ ਲੈ ਜਾਂਦੀਆਂ ਸੀ, ਪਾਣੀ ਵੀ ਬੋਤਲ 'ਚ ਪਾ ਕੇ ਲੈ ਜਾਂਦੇ ਸੀ, ਜੀ ਅਸੀਂ ਤਾਂ ਸਰਕਾਰ ਦਾ ਪਾਣੀ ਵੀ ਨਹੀਂ ਪੀਣਾ। ਤੇ ਹੁਣ ਜਿਹੜੇ ਇਸ ਵੇਲੇ ਕੀਨੋਟ ਸਪੀਕਰ ਬਣੇ ਹੁੰਦੇ ਨੇ ਰਾਜੇਵਾਲ ਸਾਹਿਬ, ਕਿਉਂਕਿ ਮਹਾਂ ਪੰਚਾਇਤ ਜਗਰਾਵਾਂ ਦੇ ਵਿੱਚ ਵੀ ਕੱਲ ਹੋਈ, ਹਾਲਾਂ ਹਾਜ਼ਰੀ ਪੱਖੋਂ, ਗੈਦਰਿੰਗ ਪੱਖੋਂ, ਉਤਸ਼ਾਹ ਪੱਖੋਂ ਕਾਫੀ ਵੱਡਾ ਨੰਬਰ ਸੀ, 20,000 ਤੋਂ ਉਹਨੂੰ ਅਬਵ ਕਿਹਾ ਜਾ ਰਿਹਾ। ਪਰ ਰਾਜੇਵਾਲ ਸਾਹਿਬ ਹੁਣ ਜਿਹੜੇ ਉਹਨਾਂ ਦੀ ਰੋਟੀ ਨਹੀਂ ਸੀ ਖਾਂਦੇ, ਪਾਣੀ ਨਹੀਂ ਸੀ ਪੀਂਦੇ,
ਉਹਨਾਂ ਦੀ ਸਿਕਿਉਰਿਟੀ ਲੈ ਲਈ ਹੈ, ਦੇਖੋ ਜੀ, ਉਹਨਾਂ ਦੀ ਸਿਕਿਉਰਿਟੀ। ਸੋ ਇਹ ਆਪਣੇ ਆਪ 'ਚ ਇੰਡੀਕੇਸ਼ਨਸ ਹੁੰਦੀਆਂ। ਅਸੀਂ ਨਹੀਂ ਚਾਹੁੰਦੇ ਕਿਸੇ ਦਾ ਨੁਕਸਾਨ ਹੋਏ ਨੁਕਸਾਨ ਹੋਇਆ ਜਾਂ ਅਸੀਂ ਕਿਸੇ ਨੂੰ ਕੋਈ ਫਤਵੇ ਗਦਾਰ ਜਾਂ ਨਾ ਗਦਾਰ ਦੇ ਨਹੀਂ ਦੇਣਾ ਚਾਹੁੰਦੇ, ਜੀ ਲੇਕਿਨ ਬਹੁਤ ਸਾਰੇ ਫੈਕਟ ਵਿਜ਼ੀਬਲ ਹੁੰਦੇ ਨੇ ਜੀ ਕਿ ਆਲ ਆਫ ਏ ਸਡਨ ਐਸੀ ਕੀ ਲੋੜ ਪੈ ਗਈ, ਕਿੱਥੇ ਇੱਕ ਇਸ਼ਾਰੇ ਦੇ ਉੱਤੇ ਹਜ਼ਾਰਾਂ ਨੌਜਵਾਨ ਜਿਹੜੇ ਤੁਰੇ, ਜਿਨ੍ਹਾਂ ਨੇ ਬੈਰੀਕੇਡ ਤੋੜੇ, ਆ ਕੇ ਬੈਠੇ ਸੀ, ਅੱਜ ਤੁਹਾਨੂੰ ਆਪਣਿਆਂ ਤੋਂ ਖਤਰਾ ਮਹਿਸੂਸ ਹੋਣ ਲੱਗ ਗਿਆ। ਸਰਕਾਰੀ ਸਿਕਿਉਰਿਟੀ ਤਾਂ ਤੁਸੀਂ ਤਾਂ ਹੀ ਲੈਂਦੇ ਆ ਕਿ ਭਾਈ ਤੁਹਾਨੂੰ ਸਰਕਾਰ ਤੋਂ ਖਤਰਾ ਨਹੀਂ ਹੈ, ਔਰ ਜਿਹੜੇ ਰੈਵੋਲੂਸ਼ਨਰੀ ਹੁੰਦੇ ਨੇ ਜਾਂ ਤਬਦੀਲੀ ਲਿਆਉਣ ਵਾਲੇ ਹੁੰਦੇ ਨੇ, ਉਹਨਾਂ ਤੋਂ ਤਾਂ ਸਰਕਾਰਾਂ ਨੂੰ ਖਤਰਾ ਹੁੰਦਾ। ਖਤਰਾ ਉਹਨਾਂ ਨੂੰ ਜੇ ਤੁਹਾਨੂੰ ਆਪਣਿਆਂ ਤੋਂ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਜਾਏ, ਇਹਦਾ ਮਤਲਬ ਹੈ ਕਿ ਤੁਸੀਂ ਐਸਾ ਕੁਝ ਕੀਤਾ ਹੈ ਜਿਹਨੇ ਕਿ ਤੁਹਾਨੂੰ ਇਨਸਿਕਿਉਰ ਕੀਤਾ। ਹਾਲਾਂ ਐਸਾ ਨਹੀਂ ਹੈ, ਨੌਜਵਾਨਾਂ ਨੇ ਅੱਜ ਵੀ, ਔਰ ਅਸੀਂ ਵੀ ਇਸ ਮਾਮਲੇ ਦੇ ਵਿੱਚ, ਹਾਲਾਂ ਪਿਛਲੇ 2-3 ਦਿਨ ਤੋਂ ਬਹੁਤ ਸਾਰੀਆਂ ਕਾਲਾਂ ਨੇ, ਅੱਜ ਵੀ ਸਾਡੇ 2-3 ਮਿੱਤਰਾਂ ਨੇ ਕਾਲ ਕੀਤਾ। ਉਹਨਾਂ ਨੂੰ ਲੱਗਦਾ ਵੀ ਅਸੀਂ ਸ਼ਾਇਦ ਆਪਣਿਆਂ ਤੋਂ ਫਰਸਟ੍ਰੇਟ ਹੋ ਗਏ ਹਾਂ ਇਸ ਮੂਵਮੈਂਟ ਦੇ ਇਸ਼ਾਰੇ ਤੋਂ, ਤੇ ਵੀ ਕਮਜ਼ੋਰੀ ਦੀ ਗੱਲ ਨਾ ਕਰੀਏ। ਪਰ ਮੈਂ ਉਹਨਾਂ ਨੂੰ ਵੀ ਇਹੀ ਕਿਹਾ, ਮੈਂ ਕਿਹਾ ਨਹੀਂ, ਇਹ ਨਹੀਂ ਹੈ। ਸਾਨੂੰ ਇਹ ਵੀ ਪਤਾ ਹੈ ਵੀ ਅਸੀਂ ਇਸ ਚੋਂ ਕੀ ਬੈਸਟ ਨਿਕਲਿਆ, ਅੱਗੇ ਇਹਨੇ ਕੀ ਡਾਇਰੈਕਸ਼ਨ, ਪਰ ਦੂਸਰੇ ਪਾਸੇ ਸਾਡੀ ਇਹ ਇਮਾਨਦਾਰ ਪਹੁੰਚ ਵੀ ਹੈ ਇਸ ਮੁੱਦੇ ਤੇ, ਤਾਂ ਕਿ ਬਹੁਤ ਵਾਰ ਜਿਹੜੇ ਦੇਖੋ ਜਿਹੜੇ ਤਾਂ ਅਗਵਾਈ ਦਿੰਦੇ ਨੇ, ਜੇ ਉਹ ਵੀ ਭਾਵਨਾਵਾਂ 'ਚ ਬਹਿ ਜਾਣ ਜਾਂ ਖੁਸ਼ੀ ਵੇਲੇ ਖੁਸ਼ ਹੋ ਜਾਣ, ਦੁਖੀ ਵੇਲੇ ਦੁਖੀ, ਉਹ ਫਿਰ ਉਹਨਾਂ ਤੇ ਆਮ ਲੋਕਾਂ 'ਚ ਫਰਕ ਨਹੀਂ ਹੁੰਦਾ। ਅਸੀਂ ਚਲੋ ਗੁਰੂ ਦੀ ਰਹਿਮਤ ਨਾਲ ਬਹੁਤ ਸਾਰੇ ਦੌਰ ਦੇਖੇ ਨੇ, ਇਸ ਲਈ ਇਹ ਪ੍ਰਭਾਵਿਤ ਤਾਂ ਕਰਦਾ ਥੋੜ੍ਹਾ ਬਹੁਤ। ਜਦੋਂ ਤੁਹਾਨੂੰ ਕੋਈ ਚੀਜ਼ ਲੱਗ ਰਿਹਾ ਹੁੰਦਾ ਹੈ ਵੀ ਇਹ ਇੱਕ ਹੋਪ ਬਣੀ ਹੈ, ਔਰ ਤੁਹਾਨੂੰ ਆਲ ਆਫ ਏ ਸਡਨ ਲੱਗਿਆ ਵੀ ਕਲਾਈਮੈਕਸ ਤੋਂ ਐਂਟਾਈ ਕਲਾਈਮੈਕਸ ਹੋ ਗਿਆ, ਬਟ ਐਟ ਦ ਸੇਮ ਟਾਈਮ ਇਹ ਤੁਹਾਡੀ ਇੱਕ ਇਮਾਨਦਾਰ ਪਹੁੰਚ ਵੀ ਹੁੰਦੀ ਹੈ ਕਿ ਤੁਸੀਂ ਆਪਣੇ ਲੋਕਾਂ ਨੂੰ ਦੱਸੋ, ਕਿਉਂਕਿ ਆਮ ਲੋਕ ਬਹੁਤ ਜਲਦੀ ਭਾਵੁਕ ਹੋ ਕੇ ਬਹੁਤ ਸਾਰੀਆਂ ਤਵੱਕਾਤ ਕਰਦੇ ਨੇ, ਆਸਾਂ ਕਰਦੇ ਨੇ, ਔਰ ਫਿਰ ਡਾਇਰੈਕਟਲੀ ਪ੍ਰਪੋਰਸ਼ਨਲ ਹੋ ਜਾਂਦਾ, ਉਹਨੇ ਫਰਸਟ੍ਰੇਟ ਵੀ ਹੁੰਦੇ ਨੇ। ਔਰ ਇਹ ਪਿਛਲੇ ਪੀਰੀਅਡ 'ਚ ਵੀ, ਜੇ ਬਰਗਾੜੀ ਦੇ ਵਿੱਚ ਮੋਰਚਾ ਲੱਗਾ 8-9 ਮਹੀਨੇ ਚੱਲਿਆ, ਉਦੋਂ ਵੀ ਮੈਂ ਦੇਖਿਆ ਬਹੁਤ ਸਾਰੇ ਜਿਨ੍ਹਾਂ ਨੂੰ ਲੱਗਦਾ ਸੀ ਉਹਦੇ 'ਚ ਕੁਛ ਐਸੇ ਪੱਤਰਕਾਰ ਵੀ ਆ, ਉਹਨਾਂ ਨੇ ਕਿਹਾ ਜੀ ਉਹੀ ਜਲਵਾ ਨਜ਼ਰ ਆ ਰਿਹਾ ਹੈ ਧਰਮ ਯੁੱਧ ਮੋਰਚੇ ਵਾਲਾ ਜਾਂ ਦੂਜਾ। ਪਰ ਮੈਨੂੰ ਇਹ ਲੱਗਦਾ ਸੀ ਕਿ ਵੀ ਇਸ ਨੇ ਕਿਸੇ ਕੰਡੇ ਨਹੀਂ ਲੱਗਣਾ ਹੈ। ਅਸੀਂ ਨੈਗੇਟਿਵਿਟੀ ਨਹੀਂ ਕੀਤੀ, ਲੇਕਿਨ ਇੱਕ ਕੌਸ਼ੀਅਸ ਅਪਰੋਚ ਰੱਖੀ। ਔਰ ਇਸੇ ਤਰ੍ਹਾਂ ਪਿਛਲੇ ਪੀਰੀਅਡ 2012 ਦੇ ਵਿੱਚ ਰਾਜੋਆਣਾ ਸਾਹਿਬ ਦੇ ਜਦੋਂ ਬਲੈਕ ਵਾਰੰਟ ਕੈਂਸਲ ਹੁੰਦੇ ਨੇ, ਔਰ ਉਸ ਪੀਰੀਅਡ ਦਾ ਉਤਸ਼ਾਹ 2015 'ਚ ਜਿਹੜਾ ਉਹ ਚੱਬੇ 'ਚ ਸਰਬੱਤ ਖਾਲਸਾ, ਕਿਉਂਕਿ ਇਹ ਅਪ ਐਂਡ ਡਾਊਨ ਦੇਖੇ ਨੇ। ਔਰ ਇਸ ਵਾਰ ਕਿਉਂਕਿ ਇਹ ਇੱਕ ਲੰਬਾ ਵਕਤ ਸਸਟੇਨਡ ਔਰ ਸੈਕੰਡ ਥਰਡ ਜਨਰੇਸ਼ਨਸ ਬਾਹਰ ਬੈਠਿਆਂ ਵੀ ਡਾਇਸਪੋਰਾ ਦੀ ਹਮਾਇਤ ਸੀ, ਇਸ ਲਈ ਇਹ ਲੱਗਦਾ ਸੀ ਕਿ ਭਾਈ ਇਹ ਕੱਟੋ। ਔਰ ਗੱਲ ਸ਼ੰਭੂ ਤੋਂ ਸਿੰਘੂ ਤੱਕ ਦੀ ਜੇ ਗੱਲ ਕਰੀਏ, ਸ਼ੰਭੂ ਮੋਰਚੇ 'ਚ 2 ਮਹੀਨੇ ਦੇ ਲਗਭਗ ਜਿਹੜਾ ਇੱਕ ਨੈਰੇਟਿਵ ਯੂਥ ਵੱਲੋਂ ਬਿਲਡ ਕੀਤਾ ਜਾ ਰਿਹਾ ਸੀ, ਬੇਸ਼ੱਕ ਉਹਨਾਂ ਦਾ ਇੱਕ ਵੱਡਾ ਤਬਕਾ ਸਿੱਖੀ ਸਰੂਪ 'ਚ ਵੀ ਨਹੀਂ ਸੀ। ਸੋ ਇਹ ਇੱਕ ਹੋਪ ਬਣ ਗਈ ਸੀ ਕਿ ਭਾਈ ਪੰਜਾਬ ਦਾ ਇਹ ਖੇਤੀਬਾੜੀ ਕਾਨੂੰਨ ਤਾਂ ਬਿਮਾਰੀ ਦਾ ਲੱਛਣ ਹੈ, ਸਿੰਪਟਮ ਹੈ, ਬਿਮਾਰੀ ਤਾਂ ਗੁਲਾਮੀ ਹੈ। ਔਰ ਇਹ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਹੈ, ਜਦੋਂ ਖੇਤੀਬਾੜੀ ਕਾਨੂੰਨ ਨਹੀਂ ਸੀ, ਫਿਰ ਕਿਹੜੇ ਉੱਥੇ ਫਾਰਮਰ ਸੁਸਾਈਡ ਨਹੀਂ ਸੀ ਕਰ ਰਹੇ, ਜਾਂ ਪੰਜਾਬ ਦੇ ਵਿੱਚ ਜਿਸ ਕਿਸਮ ਦੀ ਗੰਦਲੀ ਜ਼ਮੀਨ ਔਰ ਕੈਂਸਰ ਔਰ ਦੂਸਰਾ ਤੀਸਰਾ ਜੋ ਇਹਨਾਂ ਨੇ ਸਭ ਕੁਝ ਪੋਲਿਊਟ ਕੀਤਾ ਹੋਇਆ ਹੈ, ਔਰ ਕਿਵੇਂ ਪੰਜਾਬ ਦੇ ਹੱਕ ਹਿੱਤ ਲਾਅ ਐਂਡ ਆਰਡਰ ਪੰਜਾਬ ਸਰਕਾਰ ਕਿਵੇਂ ਉਹਨੇ ਸਰੈਂਡਰ ਕੀਤਾ ਹੈ। ਹੁਣ ਕਿੰਨੇ ਕੇਸ ਨੇ ਜਿਨ੍ਹਾਂ ਨੂੰ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਜਿਹੜੀ ਹੈ ਇਨਵੈਸਟੀਗੇਟ ਕਰ ਰਹੀ ਹੈ, ਜਿਨ੍ਹਾਂ ਨੇ ਮੋਗੇ 15 ਅਗਸਤ ਦੇ ਮੌਕੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਸੀ, NIA ਨੇ ਚਾਰਜਸ਼ੀਟ ਫਾਈਲ ਕੀਤੀ ਹੈ 6 ਨੌਜਵਾਨਾਂ ਦੇ ਖਿਲਾਫ। ਸੋ ਮਤਲਬ ਇਹ ਹੈ ਕਿ ਜਿਹੜੇ ਕਾਨਸਟੀਟਿਊਸ਼ਨ ਦੇ ਵਿੱਚ ਜਿਹੜੇ ਮਹਿਕਮੇ ਸਟੇਟਾਂ ਦੇ ਹਵਾਲੇ ਸੀ, ਐਜੂਕੇਸ਼ਨ ਸੀ, ਲਾਅ ਐਂਡ ਆਰਡਰ ਸੀ, ਐਗਰੀਕਲਚਰ ਸੀ, ਉਹ ਵੀ ਖੋਲੇ। ਵੈਸੇ ਤਾਂ ਪਹਿਲਾਂ ਹੀ ਕੁਝ ਨਹੀਂ ਸੀ ਸਟੇਟਾਂ ਦੇ ਪੱਲੇ। ਸੋ ਇਹ ਕਾਨੂੰਨ ਰਹਿੰਦੇ ਨੇ ਜਾਂ ਨਹੀਂ ਰਹਿੰਦੇ, ਇਹਦੇ ਨਾਲ ਜਿਹੜਾ ਬੇਸਿਕ ਗੁਲਾਮੀ ਔਰ ਜਿਵੇਂ ਪੰਜਾਬ ਨੂੰ ਲੁੱਟਿਆ ਕੁੱਟਿਆ ਜਾ ਰਿਹਾ ਉਹਨੂੰ ਫਰਕ ਨਹੀਂ ਸੀ। ਪਰ ਜਦੋਂ ਨੌਜਵਾਨੀ ਦਾ ਇੱਕ ਨੈਰੇਟਿਵ ਜਿਹੜਾ ਬਿਲਟ ਹੋ ਰਿਹਾ ਸੀ ਇਸ ਦੇ ਉੱਤੇ ਕਿ ਭਾਈ ਅਸੀਂ ਆਪਣੇ ਹੱਕ ਲੈਣੇ ਨੇ, ਪੰਜਾਬ ਦੀ ਇੱਕ ਯੂਨੀਕ ਪਛਾਣ ਹੈ, ਬੇਸ਼ੱਕ ਉਹ ਕੋਈ ਖਾਲਿਸਤਾਨ ਦਾ ਝੰਡਾ ਉਹਨਾਂ ਨੇ ਨਹੀਂ ਸੀ ਚੁੱਕਿਆ ਹੋਇਆ, ਪਰ ਟਰੂ ਫੈਡਰਲ ਸਿਸਟਮ ਦੀ ਗੱਲ ਹੋ ਰਹੀ ਸੀ। ਪੰਜਾਬ ਦੇ ਜਿਹੜੀ ਹੈ ਜਵਾਨੀ ਉਹ ਸਾਰਿਆਂ ਨੂੰ ਦੇਖ ਰਹੀ ਸੀ। ਔਰ ਸ਼ੰਭੂ ਤੋਂ ਸਿੰਘੂ ਤੱਕ ਪਹੁੰਚਦੇ ਆ, ਫਿਰ ਜ਼ਾਹਰ ਹੈ ਸਿੰਘੂ ਦੇ ਵਿੱਚ ਜਦੋਂ ਤੁਹਾਨੂੰ ਦਿੱਲੀ ਜਿਹੜੀ ਤੁਹਾਡੀ ਰਾਜਧਾਨੀ ਹੈ ਉਹਦੇ 'ਚ ਵੜਨ ਤੋਂ ਹੀ ਤੁਹਾਨੂੰ ਰੋਕ ਦਿੱਤਾ ਹੈ,
ਫਿਰ ਉਸ ਨੈਰੇਟਿਵ ਦੇ ਵਿੱਚ ਬਘੇਲ ਸਿੰਘ ਸੀ, ਦਿੱਲੀ ਫਤਿਹ ਕਰਨ ਦੀ ਗੱਲ ਸੀ, ਮੋਦੀ ਦੇ ਹਿੱਕ ਤੇ ਚੜ੍ਹਨ ਦੀ ਗੱਲ ਸੀ, ਸੈਂਟਰ ਨਾਲ ਪੈ ਗਿਆ ਪੇਚਾ ਦੀ ਗੱਲ ਸੀ। ਸੋ ਹੁਣ ਜਿਹੜੀ ਲੀਡਰਸ਼ਿਪ ਕੇਪੇਬਲ ਹੁੰਦੀ ਹੈ ਉਹ ਆਪਣੀ ਨੌਜਵਾਨੀ ਉਹੀ ਸਟਰੈਂਥ ਹੁੰਦੀ ਹੈ ਰੈਵੋਲੂਸ਼ਨ ਦੀ। ਇਸ ਗੱਲ ਦਾ ਧਿਆਨ ਰਹੇ, ਬਜ਼ੁਰਗ ਗਾਈਡ ਕਰ ਸਕਦੇ ਨੇ ਉਹ ਬਹੁਤ ਸਾਰੇ ਪਤਨਾਂ ਦੇ ਤਾਰੂ ਹੁੰਦੇ ਨੇ, ਜੇ ਤਾਰੂ ਹੋਏ ਹੋਣ, ਜੇ ਹਰ ਵਾਰੀ ਡੁੱਬੇ ਹੋਣ ਤੇ ਡੁੱਬਣਦਿਆਂ ਨੂੰ ਜਿਨ੍ਹਾਂ ਨੇ ਬੇੜੀਆਂ ਡੋਬੀਆਂ ਹੋਣ ਉਹਨਾਂ ਨੂੰ ਲਿਆ ਕੇ ਤੁਸੀਂ ਫੇਰ ਵੱਡੀ ਬੇੜੀ ਦਾ ਮਲਾਹ ਬਣਾ ਦਿਓ ਤੇ ਉਹਦੇ ਤੋਂ ਫਿਰ ਤੁਸੀਂ ਆਸ ਕਰੋਗੇ ਵੀ ਇਹ ਤੁਹਾਨੂੰ ਸਾਹਿਲ ਤੇ ਲੈ ਜਾਏ, ਕੰਢੇ ਲਾ ਦੇ, ਇਵੇਂ ਹੁੰਦਾ ਨਹੀਂ ਹੁੰਦਾ। ਲੇਕਿਨ ਜਿਵੇਂ ਇਹਨਾਂ ਨੇ 26 ਜਨਵਰੀ ਤੋਂ ਬਾਅਦ ਕੱਟ ਆਫ ਕਰ ਦਿੱਤਾ ਸਾਰਿਆਂ ਨੂੰ ਹੀ ਔਰ ਡਿਸਓਨ ਕਰ ਦਿੱਤਾ, ਇਹ ਇੱਕ ਜਿਹੜਾ ਦੁਖਦ ਗੱਲ ਵੀ ਹੈ, ਪਰ ਇੱਕ ਇਹਦੇ ਨਾਲ ਹੁਣ ਇਹ ਹੋਇਆ ਵੀ ਉਹ ਵੀ ਮਹਿਸੂਸ ਉਹਨਾਂ ਦੇ ਕੋਲ ਵੀ ਹੈ ਕੁਛ ਨਹੀਂ ਹੈ। ਔਰ ਜਿਵੇਂ ਅਸੀਂ ਇਹ ਦੇਖਦੇ ਹਾਂ ਕਿ ਲੜਾਈ ਬਿਲਕੁਲ ਇਹ ਸਿਆਸੀ ਬਣ ਚੁੱਕੀ ਹੈ। ਪਾਰਲੀਮੈਂਟ ਦੇ ਵਿੱਚ ਤੁਸੀਂ ਮੋਦੀ ਦੀ ਪ੍ਰੈਜੈਂਟੇਸ਼ਨ ਦੇਖੋ, ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ, ਇਹ ਨਹੀਂ ਕਿ ਵੀ ਉਹ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ ਨੇ। ਉਹਨੇ ਜਿਵੇਂ ਰਿਡੀਕਿਊਲ ਕੀਤਾ, ਮਜ਼ਾਕ ਉਡਾਇਆ, ਕੋਈ ਅੰਦੋਲਨ ਜੀਵੀ ਫਲਾਣੇ ਜੀਵੀ ਕਹਿ ਕੇ ਤੁਸੀਂ ਮਜ਼ਾਕ ਉਡਾ ਰਹੇ ਹੋ ਕਿ ਤੁਸੀਂ ਆਪ ਜਿੱਥੇ ਤੁਹਾਡਾ ਸਾਰਾ ਕਿਰਦਾਰ ਫਰਾਡ ਦੇ ਉੱਤੇ ਖੜਾ ਹੋਏ, ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਸੱਚਮੁੱਚ ਇੱਕ ਪਾਸੇ ਤੁਸੀਂ ਅੰਨਦਾਤਾ ਵੀ ਕਹਿ ਰਹੇ ਹੋ, ਨਾਲ ਇਹ ਕਹਿ ਰਹੇ ਹੋ ਜੀ ਨਹੀਂ ਨਹੀਂ ਅਸੀਂ ਗੱਲਬਾਤ ਲਈ ਤਿਆਰ। ਸੋ ਮਤਲਬ ਇਹ ਹੈ ਕਿ ਇਹ ਇੱਕ ਬਿਲਕੁਲ ਪੋਲੀਟੀਕਲ ਪ੍ਰੋਸੈਸ ਜਿਹੜੀ ਹੈ ਉਹਦੇ 'ਚ ਵੀ ਬਹੁਤਿਆਂ ਨੂੰ ਜੇ ਮਹਾਂਜਾਟ ਪੰਚਾਇਤਾਂ ਜਿਹੜੀਆਂ ਟਕੈਤ ਕਰ ਰਹੇ ਨੇ ਉਹਨਾਂ ਦੇ ਸਾਹਮਣੇ ਅਗਲੇ ਸਾਲ 2022 'ਚ ਯੂਪੀ ਦੀਆਂ ਚੋਣਾਂ ਨੇ, ਇੱਧਰ ਹਰਿਆਣੇ ਦੇ ਲਈ ਜਿਹੜੇ ਨੇ ਗੁਰਨਾਮ ਸਿੰਘ ਚੜੂਨੀ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਖੱਟੜ ਨੂੰ ਚੱਲਦਾ ਕਰਨਾ, ਸੋ ਉਹ ਆਪਣਾ ਦੇਖ ਰਹੇ ਨੇ। ਤੇ ਪੰਜਾਬ ਵਾਲਿਆਂ ਨੂੰ ਕਿਉਂਕਿ ਹੁਣ ਮਹਾਂ ਪੰਚਾਇਤਾਂ 'ਚ ਤਾਂ ਦੂਜਿਆਂ ਦਾ ਸੀ, ਇਹਨਾਂ ਨੂੰ ਲੱਗਾ ਕਿ ਵੀ ਅਸੀਂ ਵੀ ਆਪਣਾ ਇਹ ਨਾ ਹੋਏ ਵੀ ਹੁਣ ਬਿਲਕੁਲ ਹੀ ਇਸ ਨਗਾਰਖਾਨੇ ਦੇ ਵਿੱਚ ਬਣ ਤਾਂ ਅਸੀਂ ਤੂਤੀ ਗਏ ਹਾਂ, ਪਰ ਚਲੋ ਤੂਤੀ ਵਜਾਈ ਹੈ। ਉਹਨਾਂ ਨੇ ਵੀ ਪੰਜਾਬ 'ਚ ਕਦੇ ਮਹਾਂ ਪੰਚਾਇਤ ਜਾਂ ਦੂਜਾ ਪੰਚਾਇਤਾਂ ਦਾ ਇੱਕ ਡਿਫਰੈਂਟ ਸਿਸਟਮ ਹੈ, ਸਰਕਾਰੀ ਢੰਗ ਨਾਲ ਚੁਣੀਆਂ ਜਾਂਦੀਆਂ ਨੇ। ਜਦੋਂ ਤੁਸੀਂ ਖਾਪ ਪੰਚਾਇਤ ਜਾਂ ਯੂਪੀ, ਉਹਨਾਂ ਦੇ ਤਾਂ ਭਾਈਚਾਰਕ ਪੰਚਾਇਤਾਂ ਰਹੀਆਂ ਨੇ। ਪੰਜਾਬ 'ਚ ਇਸ ਕਿਸਮ ਦਾ ਕੋਈ ਕਾਨਸੈਪਟ ਨਹੀਂ ਹੈ। ਪੰਚਾਇਤ ਗਵਰਨਮੈਂਟ ਦਾ ਇੱਕ ਆਰਗਨ ਹੈ ਗਰਾਊਂਡ ਲੈਵਲ ਦੇ ਉੱਤੇ ਉਸ ਸਿਸਟਮ ਦੇ ਵਿੱਚ। ਲੇਕਿਨ ਇਹਨਾਂ ਨੇ ਵੀ ਨਾਂ ਰੱਖ ਲਿਆ ਜਿਹੜਾ ਹੁਣ ਵਿਕਦਾ ਹੈ, ਟ੍ਰੇਡਮਾਰਕ ਜੋ ਹੈ ਮਹਾਂ ਪੰਚਾਇਤ ਜਗਰਾਵਾਂ 'ਚ ਕਰ ਲਈ। ਹੁਣ ਕਹਿ ਕੀ ਰਹੇ ਨੇ, ਉਹੀ ਗੱਲਾਂ, ਉਹੀ ਭਾਸ਼ਣਬਾਜ਼ੀ, ਉਹੀ ਤਰੀਕੇ। ਹੁਣ ਛੋਟੂ ਰਾਮ ਦਾ ਦਿਨ ਵੀ ਮਨਾਉਣਗੇ, ਮੋਮਬੱਤੀਆਂ ਵੀ ਜਗਾਉਣਗੇ, ਕੈਂਡਲ ਮਾਰਚ ਜਿਵੇਂ ਅਸੀਂ ਕੱਲ ਗੱਲ ਕੀਤੀ। ਔਰ ਦੂਸਰੇ ਪਾਸੇ ਜਿਹੜਾ ਪ੍ਰਿਯੰਕਾ ਗਾਂਧੀ ਮਹਾਂ ਪੰਚਾਇਤ 'ਚ ਪਹੁੰਚੀ। ਅੱਜ ਵੈਸੇ ਰਾਹੁਲ ਗਾਂਧੀ ਨੇ ਪਾਰਲੀਮੈਂਟ 'ਚ ਇੱਕ ਬੜਾ ਅੱਛਾ, ਕਈ ਵਾਰੀ ਵਨ ਲਾਈਨਰ ਜਿਹੜੇ ਹੁੰਦੇ ਨੇ ਉਹ ਧਿਆਨ ਖਿੱਚਦੇ ਨੇ। ਉਹਨੇ ਖਲੋਂਦਿਆਂ ਕਿਹਾ ਵੀ ਹਮ ਦੋ ਹਮਾਰੇ ਦੋ। ਫਿਰ ਉਹਨੇ ਕਿਹਾ ਵੀ ਇਹ ਨਾਰਾ ਸੀ ਕਿਸੇ ਜ਼ਮਾਨੇ 'ਚ ਕਿ ਪਰਿਵਾਰ ਨੂੰ ਕੰਟਰੋਲ ਕਰ, ਪਰ ਕਹਿੰਦਾ ਵੀ ਹੁਣ ਜਿਹੜੀਆਂ ਆਰਥਿਕ ਨੀਤੀਆਂ ਨੇ ਉਹਨਾਂ ਦੇ ਵਿੱਚ ਹਮ ਦੋ ਯਾਨੀ ਕਿ ਮੋਦੀ ਔਰ ਅਮਿਤ ਸ਼ਾਹ ਹਮਾਰੇ ਦੋ, ਅਡਾਨੀ ਤੇ ਅੰਬਾਨੀ। ਸੋ ਉਹ 'ਚ ਕਾਫੀ ਰੌਲਾ ਤਾਂ ਪਿਆ, ਲੇਕਿਨ ਇਹ ਠੀਕ ਹੈ। ਉਹਨੇ ਕਿਹਾ ਜੀ ਹੁਣ ਤਾਂ ਸਾਰਾ ਦੇਸ਼ ਹੀ ਇਸ ਗੱਲ ਤੇ ਆ ਗਿਆ, ਹਮ ਦੋ ਹਮਾਰੇ ਦੋ, ਵੀ ਇਹਨਾਂ ਦੋਵਾਂ ਦੇ ਲਈ ਅਸੀਂ ਸਭ ਕੁਝ, ਤੇ ਇਹ ਅਸੀਂ ਵੀ ਦੋ ਹੀ ਹਾਂ। ਔਰ ਇਸ ਸਾਰੇ 'ਚ ਜਿਹੜਾ ਬਾਕੀ ਮੋਦੀ ਟਵੀਟ ਕਰ ਰਿਹਾ ਕਿ ਟਰੂਡੋ ਨੇ ਮੈਨੂੰ ਕਾਲ ਕੀਤਾ, ਉਹਨੇ ਕੋਵਿਡ-19 ਮੰਗਿਆ, ਅਸੀਂ ਦੇਖ ਰਹੇ ਹਾਂ, ਕੋਸ਼ਿਸ਼ ਕਰਾਂ। ਹਾਲਾਂ ਇਹ ਸਾਰੇ ਦਾ ਵੀ ਇੱਕ ਡਰਾਮੇਬਾਜ਼ੀ, ਕਿਉਂਕਿ ਸੀਰਮ ਇੰਸਟੀਚਿਊਟਸ ਨੇ ਇੰਡੀਆ 'ਚ ਬੇਸ਼ੱਕ, ਔਰ ਇੱਕ ਨੇ ਕਾਫੀ ਡੀਟੇਲ ਦੇ ਵਿੱਚ ਇਸ ਦੇ ਉੱਤੇ ਕਿਹਾ ਕਿ ਭਾਈ ਆਲਰੇਡੀ ਕੈਨੇਡਾ ਨੇ ਫਾਈਜ਼ਰ ਤੋਂ 2.5 ਲੱਖ ਜਿਹੜੇ ਨੇ ਕੋਵਿਡ-19 ਸ਼ਾਟਸ ਆਰਡਰ ਕੀਤੇ ਹੋਏ ਨੇ, ਪਰ ਉਹ ਵੀ ਘੱਟ ਪੈਂਦੇ ਨੇ। ਔਰ ਇੱਕ ਕੰਪਨੀ ਜਿਹੜੀ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਾਲ ਰਲ ਕੇ ਕੋਵੀਸ਼ੀਲਡ ਮਾਰਕੀਟਿੰਗ ਕਰਦੇ ਨੇ, ਉਹਦਾ ਪਾਰਟ ਹੈ। ਹੁਣ ਦੂਜਾ ਝੂਠ ਉਹਨੇ ਕਿਹਾ ਜੀ, ਜਦੋਂ ਉਹਨਾਂ ਦੇ ਸਪੋਕਸਪਰਸਨ ਨੂੰ ਪੁੱਛਿਆ ਕਿ ਜੀ ਇਹ ਜਿਹੜੀ ਡੈਮੋਨਸਟ੍ਰੇਸ਼ਨਸ ਔਰ ਇਹਦੇ ਤੇ ਕੋਈ ਗੱਲ ਹੋਈ, ਉਹਨਾਂ ਨੇ ਕਿਹਾ ਜੀ ਬਿਲਕੁਲ ਨਹੀਂ, ਇੰਡੀਆ ਕਹਿੰਦਾ। ਲੇਕਿਨ ਜੇ ਤੁਸੀਂ ਕੈਨੇਡੀਅਨ ਜਿਹੜੀ ਬਰੀਫਿੰਗ ਦੇਖਦੇ ਹੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਇਸ਼ੂ ਨੂੰ ਲਿਆਂਦਾ ਵੀ ਡੈਮੋਕ੍ਰੇਸੀ ਔਰ ਦੂਸਰੇ ਦੇ ਵਿੱਚ ਇਹ ਹਕੂਕ ਹੋਣੇ ਚਾਹੀਦੇ ਨੇ। ਸੋ ਜੇ ਹੁਣ ਝੂਠ ਹੀ ਬੋਲਣਾ ਤੇ ਪੂਰਾ ਗੱਜ ਵੱਜ ਕੇ ਬੋਲੋ। ਔਰ ਇਹਦੇ ਨਾਲ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਪਾਕਿਸਤਾਨ ਦੇ ਸਿੱਖਾਂ ਨੇ ਵੀ ਐਲਾਨ ਕੀਤਾ
ਕਿ ਅਗਲੇ ਹਫਤੇ ਜਿਹੜਾ ਹੈ ਉਹ ਨਨਕਾਣਾ ਸਾਹਿਬ ਤੋਂ ਵਾਹਗਾ ਬਾਰਡਰ ਤੱਕ ਟਰੈਕਟਰ ਮਾਰਚ ਕੱਢਣਗੇ ਕਿਸਾਨਾਂ ਦੇ ਹੱਕ ਦੇ ਵਿੱਚ। ਔਰ ਇਸ ਸਾਰੇ ਦੇ ਨਾਲ ਇਹ ਜਿਹੜੀ ਮੁਹਿੰਮ ਹੈ, ਇਹਦੇ ਬਾਵਜੂਦ ਕਿ ਮੈਨੂੰ ਤਾਂ ਇਹ ਲੱਗਦਾ ਹੈ ਕਿ ਵੀ ਇਹ ਇੱਕ ਹੁਣ ਪੋਲੀਟੀਕਲ ਚੋਣਾਂ ਤੱਕ ਖਿੱਚ-ਧੂ ਵਾਲੀ ਲਾਈਨ ਹੋਏਗੀ। ਕਿਸਾਨ ਵੀ ਆਪਣੇ ਉਮੀਦਵਾਰ ਦੇਖ ਰਹੇ ਹੋਣਗੇ ਔਰ ਸਰਕਾਰ ਨੇ ਤਾਂ ਯੀਲਡ ਤਾਂ ਕੀ ਕਰਨਾ ਸੀ, ਬਾਕੀ ਕਾਨੂੰਨਾਂ ਦੀ ਆਲਰੇਡੀ ਸੁਪਰੀਮ ਕੋਰਟ ਨੇ ਸਸਪੈਂਡ ਕੀਤੇ ਹੋਏ ਨੇ। ਸੋ 4 ਮਹੀਨੇ ਵੈਸੇ ਲੰਘ ਗਏ ਨੇ, ਹੁਣ ਸਸਪੈਂਸ਼ਨ 'ਚ ਹੈ, ਸਸਪੈਂਸ਼ਨ ਸਾਲ ਰਹਿੰਦਾ, 1.5 ਸਾਲ ਰਹਿੰਦਾ, ਪਰ ਇਹ ਇੱਕ ਪ੍ਰੋਟੈਕਟਿਡ ਪੋਲੀਟੀਕਲ ਬੈਟਲ ਜਿਹਦੇ 'ਚੋਂ ਸਿੱਖ ਐਲੀਮੈਂਟ ਜਾਂ ਪੰਜਾਬ ਦੇ ਹੱਕਾਂ ਦਾ ਐਲੀਮੈਂਟ ਜਿਹੜਾ ਉਹ ਗਾਇਬ ਹੀ ਰਹੇਗਾ। ਲੇਕਿਨ ਇਹਦੇ ਬਾਵਜੂਦ ਕਿਉਂਕਿ ਅਸੀਂ ਕਿਸਾਨਾਂ ਦੇ ਇਸ ਹੱਕ ਨੂੰ ਜਿਹੜਾ ਮੁੱਢਲਾ ਹੱਕ ਹੈ ਕਿ ਭਾਈ ਜ਼ਮੀਨਾਂ ਪ੍ਰਾਈਵੇਟ ਸੈਕਟਰ 'ਚ ਦੇਣ ਦਾ ਮਤਲਬ ਹੈ, ਔਰ ਪਰ ਹੁਣ ਤੁਸੀਂ ਉਹਨਾਂ ਦੇ ਸ਼ਾਟ ਦੇਖੋ ਕਿਸ ਲੈਵਲ 'ਤੇ, ਜਿਵੇਂ ਜਗਰਾਵਾਂ ਮਹਾਪੰਚਾਇਤ ਜਿਹੜਾ ਉਹਨਾਂ ਦਾ ਇੱਕ ਅੱਡ ਆਪਣੀ ਡਫੜੀ ਵਜਾਉਂਦਾ ਹੈ ਜੋਗਿੰਦਰ ਸਿੰਘ ਉਗਰਾਹਾਂ, ਉਹ 40 ਜਥੇਬੰਦੀਆਂ ਦਾ ਹਿੱਸਾ ਨਹੀਂ ਹੈ। ਉਹ ਕਹਿ ਰਿਹਾ ਜੀ ਸਾਡੀ ਲੜਾਈ ਇਕੱਲੀ ਇਹਨਾਂ 'ਤੇ ਨਹੀਂ ਹੈ, ਅਸੀਂ ਵਰਲਡ ਬੈਂਕ, IMF, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਇਹ ਉਹਨਾਂ ਦੀਆਂ ਨੀਤੀਆਂ, ਅਸੀਂ ਉਹਨਾਂ ਦੇ ਖਿਲਾਫ ਲੜਾਂਗੇ। ਉਹ ਕੀ ਕਹਿੰਦੇ ਨੇ, ਆਪ ਜੋਗੀ ਜਾਗ ਨਹੀਂ, 5 ਪੀਰ ਸਾਧ ਨਹੀਂ, ਕਿ ਵੀ ਤੁਹਾਡੇ ਕੋਲ ਆਪਣੇ ਬਹਿਣ ਦੀ ਥਾਂ ਨਹੀਂ ਤੇ ਤੁਸੀਂ ਕਹੋ ਜੀ 5 ਪੀਰਾਂ ਦੀ ਰੋਟੀ ਕਰਨੀ ਹੈ। ਵੀ ਹੁਣ ਇਹਦਾ ਮਤਲਬ ਇਹ ਹੈ ਕਿ ਉਹੀ ਕਾਮਰੇਡੀ ਲਾਈਨ ਜਿਹਦੇ ਥੱਲੇ ਤੁਸੀਂ ਹਰ ਇੰਸਟੀਟਿਊਸ਼ਨ ਨੂੰ ਜਿਹੜਾ ਉਹ ਉਵੇਂ ਲੈਂਦੇ ਹੋ, ਲੋਕਾਂ ਦੀ ਟ੍ਰੇਨਿੰਗ ਉਵੇਂ ਕਰ ਰਹੇ ਨੇ। ਸੋ ਜਿਹੜੀ ਪੰਜਾਬ ਸਪੈਸੀਫਿਕ, ਪੰਜਾਬ ਫੋਕਸਡ ਔਰ 26 ਜਨਵਰੀ ਦਾ ਜਿਹੜਾ ਕਲਾਈਮੈਕਸ ਹੈ, ਉਸ ਨੂੰ ਮੈਂ ਸਮਝਦਾ ਵੀ ਉਹ ਇੱਕ ਹਿਸਟੋਰੀਕਲ ਪਾਰਟ ਹੈ। ਅਦਰਵਾਈਜ਼ ਇਸ ਤੋਂ ਹੁਣ ਕੋਈ ਬਹੁਤੀਆਂ ਆਸਾਂ ਰੱਖਣੀਆਂ ਕਿ ਇਸ 'ਚੋਂ ਕੋਈ, ਜਿਵੇਂ ਬਹੁਤ ਸਾਰੇ ਵੈਲ ਵਿਸ਼ਰਸ ਨੂੰ ਲੱਗਦਾ ਸੀ ਕਿ ਭਾਈ ਪੰਜਾਬ ਦੀ ਸਟਰਗਲ ਦਾ ਨਿਕਲੇਗਾ, ਉਹ ਹਾਲ ਦੀ ਘੜੀ ਆਲ ਆਫ ਏ ਸਡਨ ਕੋਈ ਹੋਰ ਐਲੀਮੈਂਟ ਆ ਜਾਏ ਇਸ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਡਾਇਸਪੋਰਾ ਸਿੱਖ ਪੂਰਾ ਵਾਹ ਲਾ ਰਹੇ ਨੇ ਇਸ ਮੁੱਦੇ ਦੇ ਉੱਤੇ। ਔਰ ਇੱਕ ਖਬਰ ਸੀ ਕਿ ਕਿਵੇਂ ਜਿਹੜੀ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਹੈ UK ਦੇ ਵਿੱਚ, ਉਹਨਾਂ ਨੇ ਜਿਹੜਾ ਇੱਕ ਇਸ ਦੇ ਉੱਤੇ ਸਿੱਖ ਲੌਬੀ ਨੈਟਵਰਕ ਜਿਹੜਾ, ਔਰ ਉਹਦੇ 'ਤੇ ਉਹਨਾਂ ਨੇ ਫਾਰਮਰ ਇਸ਼ੂ ਨੂੰ, ਜੱਗੀ ਜੌਲ ਦੇ ਇਸ਼ੂ ਨੂੰ ਆਧਾਰ ਬਣਾ ਕੇ ਇੱਕ ਕਾਨਫਰੰਸ ਕੀਤੀ। ਵੈਬੀਨਾਰ ਹੀ ਹੁੰਦੇ ਨੇ ਜਿਹਦੇ 'ਚ 35 ਮੈਂਬਰ ਪਾਰਲੀਮੈਂਟ ਬ੍ਰਿਟਨ ਦੇ ਅੱਡ-ਅੱਡ ਪੋਲੀਟੀਕਲ ਪਾਰਟੀਜ਼ ਦੇ ਉਹ ਸ਼ਾਮਲ ਹੋਏ। ਉਹਨਾਂ 'ਚ ਦੂਸਰੇ ਲੋਕ ਵੀ ਸਨ, ਲਗਭਗ ਜਿਹੜੇ ਨੇ ਟੋਟਲ ਇਹਦੇ 'ਚ 35 ਤਾਂ ਮੈਂਬਰ ਪਾਰਲੀਮੈਂਟ ਸੀ, ਪਰ 100 ਦੇ ਕਰੀਬ ਇਹਦੇ 'ਚ ਪਾਰਟਿਸਪੈਂਟ ਸੀ। ਔਰ ਇਹਨੂੰ ਪ੍ਰੀਤ ਕੌਰ ਗਿੱਲ, ਤਨਮਨਜੀਤ ਸਿੰਘ ਢੇਸੀ, ਸੀਮਾ ਮਲਹੋਤਰਾ, ਵਲੈਰੀ ਵਾਸ, ਜੋਏ ਮੌਰਸੀ, ਇਹ ਸਾਰੇ ਮੈਂਬਰ ਪਾਰਲੀਮੈਂਟ ਨੇ ਇਹਨਾਂ ਨੇ ਐਡਰੈਸ ਕੀਤਾ। ਔਰ ਉਹਨਾਂ ਨੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਔਰ ਜਮਹੂਰੀ ਢੰਗ ਨਾਲ ਪੀਸਫੁਲ ਪ੍ਰੋਟੈਸਟ ਦੇ ਉੱਤੇ ਜੋ ਧੱਕੇਬਾਜ਼ੀ ਕੀਤੀ ਜਾ ਰਹੀ ਹੈ, ਜ਼ੋਰ ਜ਼ਬਰ, ਉਸ ਦੀ ਨਿੰਦਿਆ ਕੀਤੀ ਔਰ ਉਸ ਨੂੰ ਕੰਡੈਮ ਕੀਤਾ। ਔਰ ਇਹਦੇ ਨਾਲ ਇਹ ਇੱਕ ਇੰਪੋਰਟੈਂਟ ਗੱਲ ਹੈ ਕਿ ਜੇ 35 ਮੈਂਬਰ ਪਾਰਲੀਮੈਂਟ ਉਸ ਦਾ ਹਿੱਸਾ ਬਣਦੇ ਨੇ ਤੇ ਇਹ ਇੱਕ ਫੋਕਸਡ ਗੱਲ ਹੈ। ਔਰ ਇਸ ਦੇ ਨਾਲ ਜਿਹੜਾ ਦੁਨੀਆ 'ਚ ਗਲੋਬਲ ਆਰਗੇਨਾਈਜੇਸ਼ਨ ਹੈ ਇੱਕ ਬੜੀ ਪਾਵਰਫੁਲ, ਇੰਟਰਨੈਸ਼ਨਲ ਕੋਰਟ ਆਫ ਜੂਰਿਸ, ਉਹਨਾਂ ਦੀ ਅੱਜ ਇੱਕ ਰਿਪੋਰਟ ਇਸ ਦੇ ਉੱਤੇ ਆਈ ਹੈ। ਉਹਨਾਂ ਨੇ ਕਿਹਾ ਕਿ ਇੰਡੀਅਨ ਗਵਰਨਮੈਂਟ ਨੂੰ ਉਹਨਾਂ ਨੇ ਚੰਗੇ ਰਗੜੇ ਦਿੱਤੇ ਨੇ। ਇੰਟਰਨੈਸ਼ਨਲ ਕਮਿਸ਼ਨ ਆਫ ਜੂਰਿਸ ਸੈਡ ਦਾ ਸੁਪਰੈਸ਼ਨ ਆਫ ਪੀਸਫੁਲ ਪ੍ਰੋਟੈਸਟ ਹੈਜ਼ ਬਿਕਮ ਏ ਪੈਟਰਨ ਇਨ ਇੰਡੀਆ, ਕਿ ਜਿਵੇਂ ਸ਼ਾਂਤਮਈ ਪੁਰਅਮਨ ਜਿਹੜੇ ਰੋਸ ਵਿਖਾਵੇ ਨੇ ਉਹਨਾਂ ਨੂੰ ਕ੍ਰਸ਼ ਕੀਤਾ ਜਾ ਰਿਹਾ, ਇਹ ਪੈਟਰਨ ਬਣ ਗਏ। ਔਰ ਉਹਨਾਂ ਨੇ ਇਹ ਕਿਹਾ, ਦੇ ਹੈਵ ਕਾਲਡ ਔਨ ਇੰਡੀਅਨ ਅਥਾਰਟੀਜ਼ ਟੂ ਰਿਮੂਵ ਬੈਰੀਕੇਡਸ ਐਟ farmers protest sites near Delhi and stop making arbitrary arrests in the aftermath of the violence during the Republic Day tractor rally। ਕਿ ਇਹ ਬੰਦ ਕਰੋ ਜਿਹੜਾ ਤੁਸੀਂ ਗ੍ਰਿਫਤਾਰੀਆਂ ਕਰ ਰਹੇ ਹੋ, ਔਰ ਇਹ ਜਿਹੜੇ ਬੈਰੀਕੇਡ ਲਾਏ ਹੋਏ ਨੇ। ਔਰ ਅਸੀਂ ਇਹ ਵੀ ਦੱਸ ਦਈਏ ਕਿ ਇੱਕ ਪੋਜ਼ੀਟਿਵ ਡਿਵੈਲਪਮੈਂਟ ਅੱਜ ਸਿੰਘੂ ਬਾਰਡਰ 'ਤੇ ਹੋਈ, ਇਹਦੇ ਬਾਵਜੂਦ ਕਿ ਕਿਸਾਨ ਲੀਡਰਸ਼ਿਪ ਤਾਂ ਹੁਣ ਸਰਕਾਰੀ ਸਿਕਿਉਰਿਟੀ ਥੱਲੇ ਚਲੀ ਗਈ, ਉਹਨਾਂ ਨੇ ਡਿਸਓਨ ਵੀ ਕੀਤਾ, ਲੇਕਿਨ ਸਿੰਘੂ ਬਾਰਡਰ 'ਤੇ ਅੱਜ ਨੌਜਵਾਨਾਂ ਦੇ ਵੱਡੇ ਗਰੁੱਪ ਨੇ ਜਿਨ੍ਹਾਂ 'ਚ ਬੀਬੀਆਂ ਵੀ ਸ਼ਾਮਲ ਹੋਈਆਂ, ਉਹਨਾਂ ਨੇ ਇੱਕ ਜਿਹੜੀ ਹੈ ਉਹ ਰੈਲੀ ਕੱਢੀ ਉੱਥੇ ਕਿ ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਰਿਹਾ ਕਰੋ। ਦਰਸ਼ਕ ਜਿਹੜਾ ਹੈ ਉਹ ਸਕਰੀਨ ਦੇ ਉੱਤੇ ਸ਼ਾਰਟਸ ਦੇਖ ਵੀ ਸਕਦੇ ਨੇ। ਔਰ ਉਹਦੇ 'ਚ ਬੜਾ ਜੋਸ਼ੋ ਇਹਦਾ ਕੋਈ ਲੀਡਰ ਨਹੀਂ ਸੀ ਇਸ ਰੈਲੀ। ਇਹਦਾ ਮਤਲਬ ਇਹ ਹੈ ਕਿ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਕਿਸੇ ਨਾਲ ਸੋਸ਼ਲ ਮੀਡੀਆ 'ਤੇ ਜਿਹੜੇ 4 ਦਿਨ ਪਹਿਲਾਂ ਤੱਕ ਦੀਪ ਸਿੱਧੂ ਨੂੰ ਜਾਂ ਦੂਜਿਆਂ ਨੂੰ ਸਪੋਇਲਰ ਤੇ RSS ਤੇ ਫਲਾਣਾ ਕਹਿ ਰਹੇ ਸੀ,
ਅੱਧੇ ਕੁ ਤਾਂ ਮਾਫੀਆਂ ਮੰਗ ਕੇ ਪਿੱਛੇ ਹਟ ਗਏ ਜੀ, ਨਹੀਂ 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 ਇਹ ਹੈ। ਸੋ ਸੱਚ ਤਾਂ ਸੱਚ ਹੀ ਹੁੰਦਾ ਔਰ ਜਿਹੜੇ ਇਹ ਉਹਨਾਂ ਨੂੰ ਗਦਾਰ ਕਹਿਣ ਵਾਲੇ ਸੀ ਉਹ ਸਰਕਾਰੀ ਸਿਕਿਉਰਿਟੀ ਲੈ ਕੇ ਬੈਠੇ ਨੇ। ਲੇਕਿਨ ਮੈਨੂੰ ਇਹ ਖੁਸ਼ੀ ਹੋਈ ਕਿ ਇਕੱਲੀ ਇਹ ਨਹੀਂ ਵੀ ਅਸੀਂ ਬਾਹਰ ਹੀ ਆਵਾਜ਼ ਉਠਾ ਰਹੇ ਹਾਂ, ਅਦਰਵਾਈਜ਼ 200 ਤੋਂ ਜ਼ਿਆਦਾ ਮਾਵਾਂ ਦੇ ਪੁੱਤਰ ਤੁਸੀਂ ਜਿਹੜਾ ਲਿਜਾ ਕੇ ਉੱਥੇ ਬਿਠਾ ਕੇ ਉਹ ਜੇਲ੍ਹਾਂ 'ਚ ਨੇ, ਤਾਂ ਤੁਸੀਂ ਕਹੋ ਜੀ ਸਾਡਾ ਕੋਈ ਸੰਬੰਧ ਹੀ ਨਹੀਂ ਕਿਸੇ ਨਾਲ। ਔਰ ਇਹ ਜਿਹੜਾ ਇਹਨੂੰ ਜੇ ਸਿੰਘੂ ਬਾਰਡਰ ਦੇ ਉੱਤੇ ਹੀ ਇਸ ਦੇ ਉੱਤੇ ਜ਼ੋਰਦਾਰ ਜਿਹੜੀ ਹੈ ਉਹ ਰੈਲੀ ਹੋਈ ਹੈ, ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਲੀਡਰਸ਼ਿਪ ਦਾ ਦਿਮਾਗ ਹੋਰ ਵੀ ਜਿਹੜਾ ਉਹ ਟਿਕਾਣੇ ਲਿਆਉਣ ਦੀ ਗੱਲਬਾਤ ਹੋਏਗੀ। ਔਰ ਇਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਸ ਦੇ ਉੱਤੇ ਕਿਹਾ ਕਿ ਵੀ ਇਹ ਜਿਵੇਂ ਕ੍ਰੈਕਡਾਊਨ ਹੋਇਆ ਫਾਰਮਰਸ ਦਾ ਇਨ ਐਨ ਐਗਰੈਸਿਵ ਮੈਨਰ ਇੰਸਟੈਡ ਆਫ ਸੇਫਗਾਰਡਿੰਗ ਦੇਅਰ ਰਾਈਟ ਟੂ ਡੈਮੋਨਸਟ੍ਰੇਟ ਪੀਸਫੁਲੀ, ਕਿ ਬਜਾਏ ਕਿ ਉਹਨਾਂ ਦਾ ਪੁਰਅਮਨ ਤਰੀਕੇ ਨਾਲ ਪ੍ਰੋਟੈਸਟ ਕਰਨ ਦੇ ਹੱਕ ਨੂੰ ਜਿਹੜਾ ਸੇਫ ਕੀਤਾ ਜਾਂਦਾ, ਉਹਨਾਂ ਤੇ ਐਗਰੈਸਿਵਲੀ ਅਟੈਕ ਕੀਤਾ। ਔਰ ਉਹਨਾਂ ਨੇ ਕਿਹਾ ਕਿ ਸਿੰਸ अर्ली February 2021 police have used metal barricades, cement walls and iron nails to block the roads leading to Tikri, Singhu, Ghazipur, the three main borders where the farmers have assembled. The organization said they have done so to prevent any vehicles from these areas entering Delhi, कि ਉਹਦੀ barricading ਕੀਤੀ ਹੈ। ਫਿਰ ਉਹਨਾਂ ਨੇ ਕਿਹਾ the barricades have also served to deny male and female farmers and their families, including children, consistent access to water and sanitation facilities. The protests at these sites over the past 2 months are reported to have been peaceful. उन्होंने कहा जी यही नहीं बैरिकेड लाए ने, उन्होंने तक पानी और सैनिटेशन फैसिलिटी जिवें उत्थों टॉयलेट चकवाते, पानी ਜਿਹੜਾ ਉਹ ਦਿੱਲੀ ਗਵਰਨਮੈਂਟ ਦਾ ਜਿਹੜਾ ਟੈਂਕਰ ਲੈ ਕੇ ਉਹਨੂੰ ਵਾਪਸ ਮੋੜ ਦਿੱਤਾ। ਔਰ ਉਹਨਾਂ ਨੇ ਕਿਹਾ ਕਿ ਵੀ ਈਵਨ ਜੋ ਜਰਨਲਿਸਟ ਨਾਲ ਹੋ ਰਿਹਾ, 2 ਜਰਨਲਿਸਟ ਮਨਦੀਪ ਪੂਨੀਆ and Dharminder Singh were detained and assaulted for reporting from the ground, while 9 senior journalists have been threatened with criminal charges including sedition charges by the Indian government. ਹੁਣ ਜਿਹੜੇ 9 ਸੀਨੀਅਰ ਨੇ ਉਹਨਾਂ 'ਚ ਉਹ ਸਰਦਸਾਈ ਵੀ ਹੈ, ਉਹਨਾਂ 'ਚ ਸ਼ਸ਼ੀ ਥਰੂਰ ਵੀ ਹੈ, ਉਹ ਲੀਡਰ ਹੈ ਵੱਡਾ, ਹਾਲਾਂ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ, ਉਹਨਾਂ 'ਤੇ ਰਾਜ ਧਰੋ ਲਾਤਾ ਜੀ। ਉਹਨਾਂ ਨੇ ਕਿਉਂਕਿ ਜਿਹੜਾ ਨਵਰੀਤ ਸਿੰਘ ਇਹਨਾਂ ਨੇ ਗੋਲੀ ਮਾਰ ਕੇ ਮਾਰਿਆ ਟਰੈਕਟਰ ਰੈਲੀ ਦੇ ਵੇੜੇ, ਉਹਨੂੰ ਇਹਨਾਂ ਨੇ ਲਿਖਿਆ ਜਰਨਲਿਸਟਾਂ ਨੇ ਕਿ ਭਾਈ ਫੈਮਿਲੀ ਦਾ ਕਹਿਣਾ ਹੈ, ਉਹਨਾਂ ਦੇ ਦਾਦਾ ਜੀ ਦਾ ਹਰਦੀਪ ਸਿੰਘ ਡਿਬਡੇਵਾ ਜਿਹੜੇ ਈਵਨ ਹੁਣ ਹਾਈ ਕੋਰਟ 'ਚ ਵੀ ਚਲੇ ਗਏ ਨੇ ਕਿ ਵੀ ਗੋਲੀ ਨਾਲ ਡੈਥ ਹੋਈ। ਹੁਣ ਉਹਨਾਂ ਨੂੰ ਇਸੇ ਚਾਰਜ ਦੇ ਥੱਲੇ ਜਰਨਲਿਸਟ ਬੁੱਕ ਕਰ ਲਏ ਕਿ ਇਹ ਤਾਂ ਦੇਸ਼ ਧਰੋਹ ਕਰਤਾ ਤੁਸੀਂ, ਉਹ ਤਾਂ ਟਰੈਕਟਰ ਦੇ ਐਕਸੀਡੈਂਟ ਨਾਲ, ਹਾਲਾਂ ਉਹਦੇ 'ਚ ਉਹਨਾਂ ਨੇ ਗੜਬੜ ਈਵਨ ਪੋਸਟਮਾਰਟਮ ਰਿਪੋਰਟਾਂ ਵਗੈਰਾ ਵੀ ਬਦਲ ਦਿੱਤੀਆਂ ਨੇ। ਲੇਕਿਨ ਜਿਹੜਾ ਇਹ ਇੰਟਰਨੈਸ਼ਨਲ ਇਹਨਾਂ ਵੱਲੋਂ ਜਿਹੜਾ ਇਸ ਕਿਸਮ ਦਾ ਇੰਟਰਨੈਸ਼ਨਲ ਕਮਿਸ਼ਨ ਆਫ ਜੂਰਿਸ, ਨਾਟ ਕੋਰਟ ਆਫ ਜੂਰਿਸ, ਇੰਟਰਨੈਸ਼ਨਲ ਕਮਿਸ਼ਨ ਆਫ ਜੂਰਿਸ ਵੱਲੋਂ ਇਹ ਬੜਾ ਫੋਰਸਫੁਲੀ ਕਿਹਾ ਗਿਆ। ਔਰ ਉਹਨਾਂ ਨੇ ਕਿਹਾ more than 125 persons including farmers and also bystanders have reportedly been arrested, largely in response to a violent crash that occurred on 26 January. ਉਹਨਾਂ ਨੇ ਕਿਹਾ ਵੀ ਇਕੱਲੇ ਫਾਰਮਰ ਹੀ ਨਹੀਂ, ਜਿਹੜੇ ਰਾਹ ਜਾਂਦੇ ਵੀ ਸੀ ਉਹ ਵੀ ਚੁੱਕ ਕੇ ਅੰਦਰ ਦਿੱਤੇ ਨੇ। ਔਰ ਉਹਨੇ ਕਿਹਾ ਵੀ ਇਹ ਕੋਈ ਨਵਾਂ ਨਹੀਂ ਹੈ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀ ਗੱਲ ਕਰਦੇ ਹਾਂ, ਆਰਗੇਨਾਈਜੇਸ਼ਨ ਨੇ ਕਿਹਾ ਕਿ suppression of peaceful protests has become a pattern in India. It said that even the Supreme Court had upheld the farmers' right to protest. ਔਰ ਉਹਨਾਂ ਨੇ ਕਿਹਾ ਕਿ ਈਵਨ ਸੁਪਰੀਮ ਕੋਰਟ ਨੇ ਵੀ ਕਿਹਾ, ਔਰ ਉਹਨਾਂ ਨੇ ਜਿਹੜੀ ਰਿਕਮੈਂਡੇਸ਼ਨ ਕੀਤੀ ਹੈ, ਉਹਨਾਂ ਨੇ ਇੰਡੀਅਨ ਅਥਾਰਟੀਜ਼ ਨੂੰ ਕਿਹਾ ਰਿਮੂਵ ਬੈਰੀਕੇਡਸ ਅਰਾਊਂਡ ਪ੍ਰੋਟੈਸਟ ਸਾਈਟਸ, ਐਨੇਬਲ ਐਕਸੈਸ ਟੂ ਵਾਟਰ ਐਂਡ ਸੈਨੀਟੇਸ਼ਨ ਫੈਸਿਲਿਟੀਜ਼ ਐਂਡ ਟੂ ਡਿਜ਼ਿਸਟ ਫਰੋਮ ਫਰਦਰ ਆਰਬਿਟਰੀ ਅਰੈਸਟ, ਕਿ ਇਹ ਤੁਸੀਂ ਉਹਨਾਂ ਨੂੰ ਜਿਹੜਾ ਉਹ ਹਟਾਓ ਸਾਰਾ ਕੁਛ, ਉਹਨਾਂ ਨੂੰ ਪਾਣੀ ਔਰ ਸੈਨੀਟੇਸ਼ਨ ਐਕਸੈਸ ਦਿਓ। ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਸੋਸ਼ਲ ਮੀਡੀਆ ਸਕਰੂਟਨੀ ਚੱਲੀ ਹੋਈ ਹੈ, ਅਰਲੀਅਰ ਦਿਸ ਮੰਥ ਟਵਿੱਟਰ ਨੇ 1200 ਅਕਾਊਂਟ ਜਿਹੜੇ ਲਿੰਕ ਟੂ ਖਾਲਿਸਤਾਨੀ ਸਿੰਪੈਥਾਈਜ਼ਰਸ ਉਹਨਾਂ ਦੇ ਬਲੌਕ ਕੀਤੇ ਨੇ। ਉਹਨਾਂ ਨੇ ਬਿਫੋਰ ਦੈਟ ਇਟ ਹੈਡ ਆਸਕਡ ਫॉर ਰਿਮੂਵਲ ਆਫ 250 ਅਕਾਊਂਟਸ ਐਂਡ ਟਵੀਟਸ ਯੂਜ਼ਿੰਗ ਦਾ ਮੋਦੀ ਪਲੈਨਿੰਗ ਫਾਰਮਰ ਜੈਨੋਸਾਈਡ ਹੈਸ਼ਟੈਗ, ਇਹਨਾਂ ਨੂੰ ਬਲੌਕ ਕੀਤਾ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਇਹਨਾਂ ਦੀ ਰਿਪੋਰਟ ਹੈ ਇੰਟਰਨੈਸ਼ਨਲ ਕਮਿਸ਼ਨ ਆਫ ਜੂਰਿਸ ਦੀ, ਇੱਕ ਪਾਵਰਫੁਲ ਬਾਡੀ ਹੈ, ਇਹ ਇੱਕ ਪੋਜ਼ਿਟਿਵ ਸਾਈਨ ਹੈ। ਔਰ ਇਸ ਸਾਰੇ 'ਚੋਂ ਅਸੀਂ ਪੋਜ਼ਿਟਿਵਿਟੀ ਦੇਖਦੇ। ਔਰ ਕੱਲ੍ਹ ਨੂੰ ਕੀ ਟਰਨ ਲਏਗੀ ਮੂਵਮੈਂਟ, ਲੇਕਿਨ ਅੱਜ ਦੀ ਡੇਟ ਜੇ ਕਹਿਣਾ ਹੋਏ ਤੇ ਇਹਦੇ ਬਾਵਜੂਦ ਕਿ ਅਜੇ ਤੱਕ ਉਹਨੂੰ ਕੋਈ ਡਿਸਓਨ ਨਹੀਂ ਕੀਤਾ ਹੈ ਪੰਜਾਬ ਦੇ ਜਾਂ ਇੰਟਰਨੈਸ਼ਨਲ ਸਿੱਖਾਂ ਨੇ, ਪਰ ਜਿਹੜਾ ਇੱਕ ਉਤਸ਼ਾਹ, ਇੱਕ ਹੋਪ
ਇਸ ਸਾਰੇ ਚੋਂ ਸੀ ਕਿ ਇਹ ਪੰਜਾਬ ਸਪੈਸੀਫਿਕ ਸਿੱਖ ਸਪੈਸੀਫਿਕ ਹੋ ਕੇ ਅਲਟੀਮੇਟਲੀ ਜਿਹੜੀ ਗੁਲਾਮੀ ਦੀ ਲੜਾਈ ਹੈ ਉਸ ਸ਼ੈਕਲਸ ਨੂੰ ਕੱਟਣ ਦੀ ਬੇੜੀਆਂ ਨੂੰ ਉਸ ਪਾਸੇ ਜਾਏਗੀ। ਹਾਲ ਦੀ ਘੜੀ ਮੈਨੂੰ ਲੱਗਦਾ ਹੈ ਕਿ ਵੀ ਇਹ ਆਉਣ ਵਾਲੇ 2022 ਦੀਆਂ ਅਸੈਂਬਲੀ ਇਲੈਕਸ਼ਨਸ ਜਿਹੜੀਆਂ ਯੂਪੀ ਦੇ ਵਿੱਚ ਹੋਣੀਆਂ ਨੇ ਜੀ ਔਰ ਬਾਅਦ ਦੇ ਵਿੱਚ ਪੰਜਾਬ 'ਚ ਵੀ ਹੋਣੀ ਹੈ। ਅਮਰਿੰਦਰ ਸਿੰਘ ਵੀ ਪੋਜੀਸ਼ਨ ਆਪਣੇ ਆਪ ਨੂੰ ਕਰ ਰਿਹਾ ਹੈ, ਅਕਾਲੀ ਵੀ ਆਪਣਾ ਵਿੱਚ ਜਿਹੜਾ ਰਾਹ ਲੱਭ ਰਹੇ ਨੇ। ਇਸ ਤੋਂ ਬਿਯੋਂਡ ਹੁਣ ਇਸ ਦੇ ਵਿੱਚ ਕੋਈ ਬਹੁਤਾ ਦਮਖਮ ਹੈ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਵਿਊਅਰਸ, ਇਹ ਸੀ ਅੱਜ ਦਾ ਪਹਿਲਾ ਅਹਿਮ ਇਸ਼ੂ ਜਿਸ ਦੇ ਵਿੱਚ ਕਿਸਾਨ ਸੰਘਰਸ਼ ਬਾਰੇ ਆਪਾਂ ਗੱਲਬਾਤ ਕੀਤੀ ਕਿ ਉਸ ਨੇ ਇੱਕ ਨਵਾਂ ਮੋੜ ਲੈ ਲਿਆ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।